ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਹਿਣ ਨੂੰ ਤਾਂ ਭਾਰਤ ਇੱਕ ਲੋਕਤੰਤਰੀ ਦੇਸ਼ ਹੈ, ਪਰ ਉਸ ਦੇਸ਼ ਵਿੱਚ ਮਨੁੱਖੀ ਜ਼ਿੰਦਗੀ ਦੀ ਕੀਮਤ ਇੱਕ ਕੁੱਤੇ ਦੇ ਬਰਾਬਰ ਵੀ ਨਹੀਂ ਹੈ। ਇਸ ਦੀ ਤਾਜ਼ਾ ਉਦਾਹਰਨ ਨਿਊਯਾਰਕ ਵਾਸੀ ਅਮਰੀਕਨ ਸਿਟੀਜ਼ਨ ਪ੍ਰਭਜੋਤ ਸਿੰਘ ਜੀ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਹੈ। ਬੇਸ਼ੱਕ ZTV, ਇੰਗਲਿਸ਼ ਟ੍ਰਿਬਿਊਨ ਅਤੇ ਹੋਰ ਇਲੈਕਟ੍ਰਿਕ ਤੇ ਪ੍ਰਿੰਟ ਮੀਡੀਆ ਨੇ ਇਸ ਦਰਦਨਾਕ ਮੌਤ ਦੀ ਕਹਾਣੀ ਨੂੰ ਬੜੇ ਵੇਰਵੇ ਦੇ ਨਾਲ ਛਾਪਿਆ ਹੈ, ਪਰ ਭਾਰਤ ਦੇ ਨਕਸ਼ੇ ਵਿੱਚ ਕੁਝ ਵੀ ਬਦਲਣ ਵਾਲਾ ਨਹੀਂ ਹੈ ਤੇ ਨਾ ਹੀ ਦੋਸ਼ੀਆਂ ਨੂੰ ਕਦੀ ਸਜ਼ਾ ਮਿਲੇਗੀ। 6 ਭੈਣਾਂ ਦਾ ਇੱਕੋ ਇੱਕ ਭਰਾ ਪ੍ਰਭਜੋਤ ਸਿੰਘ, ਜਿਹੜੇ ਕਿ ਅਮਰੀਕਾ ਤੋਂ ਨਵੰਬਰ 2013 ਵਿੱਚ ਭਾਰਤ ਗਏ, ਉਹਨਾਂ ਨੂੰ ਪੰਜਾਬ ਪੁਲਿਸ ਨੇ 1988 ਵਿੱਚ ਟਾਡਾ ਹੇਠ ਰਜਿਸਟਰ ਕੀਤੇ ਝੂਠੇ ਕੇਸ ਵਿੱਚ ਫੜ ਲਿਆ, ਜਦੋਂ ਕਿ ਉਹ ਆਲਰੇਡੀ ਇਸ ਕੇਸ ਵਿੱਚੋਂ ਬਰੀ ਹੋ ਚੁੱਕੇ ਸਨ। 27 ਨਵੰਬਰ 2013 ਤੋਂ ਉਹਨਾਂ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਰੱਖਿਆ ਗਿਆ ਤੇ ਉਹਨਾਂ ਦੇ ਕੇਸ ਦੀ ਸੁਣਵਾਈ ਲਗਭਗ ਮੁਕੰਮਲ ਹੋ ਚੁੱਕੀ ਸੀ। ਪ੍ਰਭਜੋਤ ਸਿੰਘ ਜੀ ਦੇ 16-17 ਅਗਸਤ ਨੂੰ ਆਪਣੀ ਛਾਤੀ ਤੇ ਬਾਂਹ ਦੇ ਦਰਦ ਮਹਿਸੂਸ ਕੀਤੀ ਅਤੇ ਜੇਲ੍ਹ ਸੁਪਰਡੈਂਟੈਂਟ ਨੂੰ ਡਾਕਟਰੀ ਸਹਾਇਤਾ ਦੇਣ ਦੀ ਅਪੀਲ ਕੀਤੀ, ਪਰ ਸੁਪਰਡੈਂਟੈਂਟ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ। ਪ੍ਰਭਜੋਤ ਸਿੰਘ ਜੀ ਦੇ ਵਕੀਲ ਕਰਨਜੀਤ ਸਿੰਘ ਨੇ 19 ਅਗਸਤ ਨੂੰ ਸੈਸ਼ਨ ਜੱਜ ਕੋਲ ਇਸ ਸੰਬੰਧੀ ਅਪੀਲ ਦਾਇਰ ਕੀਤੀ ਅਤੇ ਸੈਸ਼ਨ ਜੱਜ ਨੇ ਉਸ ਦੇ ਇਲਾਜ ਦਾ ਆਰਡਰ ਜਾਰੀ ਕੀਤਾ। ਵਿਊਅਰਸ, ਪਰ ਅਗਲੇ 3 ਦਿਨ ਜੇਲ੍ਹ ਸੁਪਰਡੈਂਟੈਂਟ ਨੇ ਇਸ ਦੀ ਕੋਈ ਕੇਅਰ ਨਾ ਕੀਤੀ ਅਤੇ ਅਖੀਰ ਜਦੋਂ ਇਹਨਾਂ ਨੂੰ ਗੁਰਦਾਸਪੁਰ ਹਸਪੀਟਲ ਲਿਜਾਇਆ ਗਿਆ ਤਾਂ ਉਹਨਾਂ ਦਾ ਵਰਤਾਰਾ ਵੀ ਬੜਾ ਜ਼ਾਲਮਾਨਾ ਸੀ। ਹਸਪੀਟਲਸ ਵਾਲੇ ਪ੍ਰਭਜੋਤ ਸਿੰਘ ਜੀ ਨੂੰ ਅੱਗੇ ਤੋਂ ਅੱਗੇ ਰੈਫਰ ਕਰਦੇ ਰਹੇ ਅਤੇ ਅਖੀਰ ਉਹ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋ ਕੇ ਇਸ ਜਹਾਨ ਤੋਂ ਕੂਚ ਕਰ ਗਏ। ਪ੍ਰਭਜੋਤ ਸਿੰਘ ਜੀ ਦੀ ਮੌਤ ਲਈ ਜੇਲ੍ਹ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਗੁਰਦਾਸਪੁਰ ਜੇਲ੍ਹ ਵਿਚਲੇ 1500 ਕੈਦੀਆਂ ਨੇ ਭੁੱਖ ਹੜਤਾਲ ਕੀਤੀ ਹੈ ਅਤੇ ਇਹ ਕੇਸ ਲੋਕਾਂ ਵਿੱਚ ਪੁਲਿਸ ਔਰ ਮੈਡੀਕਲ ਸਟਾਫ ਦੀ ਜ਼ਾਲਮ ਪਹੁੰਚ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਊਅਰਸ, ਜੇ ਅਮਰੀਕਨ ਸਿਟੀਜ਼ਨ ਨਾਲ ਇਹ ਵਰਤਾਰਾ ਹੋ ਸਕਦਾ ਹੈ ਤਾਂ ਉੱਥੋਂ ਦੇ ਜੇਲ੍ਹਾਂ ਵਿੱਚ ਬੰਦ ਬਾਕੀ ਨੌਜਵਾਨ ਕਿਸ ਹਾਲਤ ਦਾ ਸ਼ਿਕਾਰ ਹੁੰਦੇ ਹੋਣਗੇ, ਇਹ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ। ਅਸੀਂ ਇਸ ਨੂੰ ਪ੍ਰਭਜੋਤ ਸਿੰਘ ਜੀ ਦੀ ਹੱਤਿਆ ਕਰਾਰ ਦਿੰਦੇ ਹਾਂ ਤੇ ਇਸ ਕੇਸ ਦੇ ਅੱਡ-ਅੱਡ ਪਹਿਲੂਆਂ ਸੰਬੰਧੀ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਵੀ ਕਰਾਂਗੇ। ਇਸ ਕੇਸ ਤੇ ਫੋਕਸ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਭਵਿੱਖ ਵਿੱਚ ਪੰਜਾਬ ਦੀਆਂ ਜੇਲ੍ਹਾਂ ਵਿੱਚ ਇਲਾਜ ਖਰੋਂ ਮਰਨ ਵਾਲੇ ਕਿਸੇ ਹੋਰ ਪ੍ਰਭਜੋਤ ਸਿੰਘ ਜੀ ਨੂੰ ਬਚਾਇਆ ਜਾ ਸਕੇ। ਇਸ ਸੰਬੰਧੀ ਅਸੀਂ ਕੱਲ ਪ੍ਰਭਜੋਤ ਸਿੰਘ ਜੀ ਦੇ ਕਰੀਬੀ ਰਿਸ਼ਤੇਦਾਰ ਸਰਦਾਰ ਸੁਖਜਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਤੇ ਅੱਜ ਅਸੀਂ ਪ੍ਰਭਜੋਤ ਸਿੰਘ ਜੀ ਦੇ ਕਲਾਸ ਫੈਲੋ ਤੇ ਕਰੀਬੀ ਦੋਸਤ ਸਰਦਾਰ ਅਨੂਪ ਸਿੰਘ ਜੀ, ਜਿਨ੍ਹਾਂ ਨੇ ਉਹਨਾਂ ਨੂੰ ਅੱਡ ਹਸਪੀਟਲਸ ਵਿੱਚ ਰੈਫਰ ਕਰਨ ਦੇ ਨਾਂ ਥੱਲੇ ਵਰਸ ਹਾਲਤ ਵਿੱਚ ਜਾਂਦਿਆਂ ਦੇਖਿਆ ਤੇ ਅਖੀਰ ਵੇਲੇ ਉਹਨਾਂ ਦੇ ਨਾਲ ਸਨ, ਉਹਨਾਂ ਨਾਲ ਗੱਲਬਾਤ ਕਰਾਂਗੇ। ਅਨੂਪ ਸਿੰਘ ਜੀ ਨਾਲ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਪਰ। ਉਹ ਇੱਕ ਸਿਵਲ ਇੰਜੀਨੀਅਰ ਹਨ ਜਲੰਧਰ ਦੇ ਵਿੱਚ ਤੇ ਸਾਨੂੰ ਹੁਣ ਲਾਈਨ ਤੇ ਵੀ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਫਸਟ ਆਫ ਆਲ ਵੈਲਕਮ ਟੂ ਨਿਊਜ਼ TV 84। ਜਿਸ ਤਰ੍ਹਾਂ ਵੀਰ ਜੀ ਤੁਸੀਂ ਪ੍ਰਭਜੋਤ ਸਿੰਘ ਜੀ ਦੇ ਕਰੀਬੀ ਰਿਸ਼ਤੇਦਾਰ ਵੀ ਹੋ ਤੇ ਤੁਸੀਂ ਉਹਨਾਂ ਦੇ ਕਲਾਸ ਫੈਲੋ ਵੀ ਹੋ ਤੇ ਦੋਸਤ ਵੀ ਹੋ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਤੁਹਾਡਾ ਉਹਨਾਂ ਦੇ ਨਾਲ ਕਦੋਂ ਸੰਬੰਧ ਤਿਆਰ ਹੋਇਆ ਤੇ ਆਲਸੋ ਕੈਨ ਯੂ ਟੈਲ ਅਸ ਲਿਟਲ ਅਬਾਊਟ ਹਿਸ ਫੈਮਿਲੀ ਬੈਕਗ੍ਰਾਉਂਡ ਪ੍ਰਭਜੋਤ ਸਿੰਘ ਜੀ ਦੀ। ਪ੍ਰਭਜੋਤ ਸਿੰਘ ਮੈਟ੍ਰਿਕੂਲੇਸ਼ਨ ਕਰਨ ਤੋਂ ਬਾਅਦ ਜਦੋਂ ਉਹਨੇ ਕਾਲਜ ਕੀਤਾ ਜੀ ਤਾਂ ਮੈਂ ਵੀ ਉਦੋਂ ਹੀ ਉਹ ਸੇਮ ਕਾਲਜ ਜੁਆਇਨ ਕੀਤਾ। ਅਸੀਂ ਇਕੱਠੇ ਪੜ੍ਹਦੇ ਸੀ। 1980 ਦੇ ਵਿੱਚ ਮੇਰਾ ਇਹਦੇ ਨਾਲ ਐਫੀਲੀਏਸ਼ਨ ਹੋਈ, ਨਾਤਾ ਜੁੜਿਆ ਜੀ। ਔਰ ਪ੍ਰਭਜੋਤ ਸਿੰਘ ਮੇਰਾ ਬਹੁਤ ਜਿਗਰੀ ਯਾਰ ਸੀ ਔਰ ਅਸੀਂ ਤਕਰੀਬਨ 3-4 ਸਾਲ ਕਾਲਜ ਇਕੱਠੇ ਪੜ੍ਹਦੇ ਰਹੇ ਜੀ। ਔਰ ਕਾਲਜ ਪੜ੍ਹਦਿਆਂ ਇੱਕ ਦੂਜੇ ਦੇ ਬਹੁਤ ਨੇੜੇ ਹੋ ਗਏ। ਹਾਂਜੀ, ਪ੍ਰਭਜੋਤ ਸਿੰਘ ਬਹੁਤ ਹੀ ਇੰਟੈਲੀਜੈਂਟ ਔਰ ਬਹੁਤ ਵਧੀਆ ਸਿੰਸੀਅਰ ਵਿਦਿਆਰਥੀ ਰਿਹਾ। ਹਾਂਜੀ, ਔਰ ਅਸੀਂ ਇਕੱਠੇ ਕਈ ਮਤਲਬ ਫੰਕਸ਼ਨਾਂ ਤੇ ਕਿਸ ਤਰ੍ਹਾਂ ਵੀ ਵਿਚਰਦੇ ਰਹੇ ਹਾਂ ਔਰ ਇਸ ਦੌਰਾਨ ਸਾਡਾ ਆਪਸ ਚ ਇੰਨਾ ਪਿਆਰ ਪੈ ਗਿਆ ਕਿ ਅਸੀਂ ਅੱਜ ਤੱਕ ਉਹਦੇ ਜਾਣ ਤੱਕ ਮੈਂ ਉਹਦੇ ਨਾਲ ਸੀਗਾ ਜੀ ਔਰ ਤਕਰੀਬਨ ਹਰ ਗੱਲ ਨਾਲ ਸ਼ੇਅਰ ਕਰ ਲੈਂਦਾ ਸੀ ਜੀ ਜੀ। ਤੇ ਵੀ ਜੀ ਔਰ ਮੇਰਾ ਉਹਦੇ ਨਾਲ ਨਾਤਾ ਭਰਾਵਾਂ ਵਰਗਾ ਬਣ ਗਿਆ ਸੀ। ਹਾਂਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਕੱਲ੍ਹ ਅਸੀਂ ਸੁਖਜਿੰਦਰ ਸਿੰਘ ਜੀ ਨਾਲ ਗੱਲ ਕੀਤੀ ਸੀ ਜਿਹਨਾਂ ਨੇ ਪੂਰੇ ਘਟਨਾਕ੍ਰਮ ਦਾ ਵੇਰਵਾ ਦਿੱਤਾ ਸੀ, ਪਰ ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਵੱਖ-ਵੱਖ ਹਸਪੀਟਲਸ ਵਿੱਚ ਵੀ ਤੁਸੀਂ ਉਹਨਾਂ ਦੇ ਨਾਲ ਗਏ, ਅਸੀਂ ਚਾਹਾਂਗੇ ਤੁਸੀਂ ਆਪਣੀ ਜਵਾਨੀ ਸਾਡੇ ਦਰਸ਼ਕਾਂ ਨੂੰ ਪੂਰੇ ਘਟਨਾਕ੍ਰਮ ਦਾ ਵੇਰਵਾ ਦਿਓ। ਇਸ ਤਰ੍ਹਾਂ ਦੀ 1988 ਦੇ ਵਿੱਚ ਇਹਨੂੰ ਪੁਲਿਸ ਨੇ ਅਰੈਸਟ ਕੀਤਾ ਜੀ। 6 ਨਵੰਬਰ 1988 ਨੂੰ ਅਰੈਸਟ ਕੀਤਾ ਔਰ 8 ਨਵੰਬਰ ਨੂੰ ਮੁਕਾਬਲਾ ਬਣਾ ਕੇ ਇੱਕ ਗਲਤ ਇਲੀਗਲ ਕੇਸ ਰਜਿਸਟਰ ਕਰਤਾ। ਹਾਂਜੀ, ਜਦੋਂ ਕੇਸ ਰਜਿਸਟਰ ਕੀਤਾ ਉਸ ਤੋਂ 2 ਦਿਨ ਪਹਿਲਾਂ ਇਸਦੇ ਫਾਦਰ ਨੇ ਵੱਖ-ਵੱਖ ਆਫੀਸਰ ਜਿਵੇਂ DGP, ਗਵਰਨਰ, ਇਹਨਾਂ ਸਾਰਿਆਂ ਨੂੰ ਟੈਲੀਗ੍ਰਾਮ ਕੀਤੀਆਂ ਕਿ ਮੇਰੇ ਬੇਟੇ ਨੂੰ ਫੜ ਲਿਆ ਗਿਆ ਤੇ ਮੈਨੂੰ ਇਹ ਸ਼ੱਕ ਹੈ ਕਿ ਇਸ ਦਾ ਕੋਈ ਹੋਰ ਨੁਕਸਾਨ ਨਾ ਕਰ ਦੇਣ।
ਜੀ। ਪਰ 2 ਦਿਨ ਬਾਅਦ ਬੜੀ ਹੈਰਾਨੀ ਹੋਈ ਜਦੋਂ ਅਖਬਾਰ 'ਚ ਇਹ ਪੜਿਆ ਕਿ ਇਹਨੂੰ ਫਲਾਣੇ ਥਾਂ ਪੁਲਿਸ ਨੇ ਮੁਕਾਬਲੇ ਦੇ ਵਿੱਚ ਫੜ ਲਿਆ। ਹਾਂਜੀ। ਉਹਦੇ ਉੱਤੇ ਉਹ ਗਲਤ ਕੇਸ ਬਣਾ ਕੇ ਇਹਨੂੰ ਜੇਲ੍ਹ ਵਿੱਚ ਡੱਕ ਦਿੱਤਾ ਜੀ। ਔਰ ਉਸ ਸਮੇਂ ਇਹਨੂੰ ਗੁਰਦਾਸਪੁਰ ਜੇਲ੍ਹ ਤੋਂ ਬਾਅਦ ਇਹਨੂੰ ਸ਼ਿਫਟ ਕਰਤਾ ਸਿਕਿਉਰਿਟੀ ਜੇਲ੍ਹ ਸੰਗਰੂਰ। ਹਾਂਜੀ। ਸਿਕਿਉਰਿਟੀ ਜੇਲ੍ਹ ਸੰਗਰੂਰ 'ਚ ਤਕਰੀਬਨ 9-10 ਮਹੀਨੇ ਰਿਹਾ ਔਰ ਉਸ ਦੌਰਾਨ ਇਹਦੀਆਂ ਉੱਥੇ ਜੇਲ੍ਹ ਦੇ ਵਿੱਚ ਹੀ ਸਫਾਈ ਹੁੰਦੀ ਸੀ ਜੀ। ਔਰ ਉਸ ਜੱਜ ਨੇ ਜਿਹੜਾ ਉੱਥੇ ਡੈਜਿਗਨੇਟਡ ਕੋਰਟ ਸੀਗੀ ਉਹਨਾਂ ਨੇ ਇਹਨੂੰ ਇਸ ਕੇਸ ਚੋਂ ਡਿਸਚਾਰਜ ਕਰ ਦਿੱਤਾ। ਹਾਂਜੀ। ਉਹ ਜਦੋਂ ਇਹਨੂੰ ਡਿਸਚਾਰਜ ਕੀਤਾ ਇਹ ਵਾਪਸ ਆ ਗਿਆ, ਆਪਣੇ ਘਰ ਆ ਗਿਆ ਔਰ ਇਹਨੇ ਉਸ ਵੇਲੇ ਸੋਚਿਆ ਕਿ ਇੱਥੇ ਹਾਲਾਤ ਬਹੁਤ ਮਾੜੇ ਨੇ, ਮੇਰੇ ਨਾਲ ਪਹਿਲਾਂ ਹੀ ਬਹੁਤ ਜ਼ਿਆਦਤੀ ਹੋਈ ਆ ਤੇ ਡਰ ਸੀ ਕਿ ਪੁਲਿਸ ਇਹਦੇ ਤੇ ਕੋਈ ਹੋਰ ਐਕਸੈਪਟ ਨਾ ਕਰੇ ਤੇ ਕੋਈ ਹੋਰ ਕੇਸ ਦਰਜ ਨਾ ਕਰੇ। ਹਾਂਜੀ। ਔਰ ਇਸਨੇ ਆਪਣਾ ਕੋਸ਼ਿਸ਼ ਕਰਕੇ ਇਹ ਬੰਦਾ ਫੌਰਨ ਅਮਰੀਕਾ ਚਲੇ ਗਿਆ ਜੀ। ਉਸ ਤੋਂ ਬਾਅਦ ਉੱਥੇ ਹੀ ਰਹਿੰਦਾ ਰਿਹਾ। ਫਿਰ ਇਹ 5-6 ਸਾਲ ਬਾਅਦ 1995 ਚ ਵਾਪਸ ਆਇਆ। ਹਾਂਜੀ। ਜਦੋਂ 1995 ਚ ਵਾਪਸ ਆਇਆ ਇਹਦਾ ਇੱਕ ਬੇਟਾ ਨਾਲ ਸੀ। ਉਹ ਬੇਟੇ ਦੀ ਉਸ ਵੇਲੇ ਏਜ ਤਕਰੀਬਨ 2 ਸਾਲ ਸੀ ਜੀ। ਔਰ ਇਹ ਜਦੋਂ ਇੱਥੇ ਘਰ ਆਇਆ ਉਹ ਫਿਰ ਦੁਬਾਰਾ ਪੁਲਿਸ ਨੇ ਫੜ ਲਿਆ। ਹਾਂਜੀ। ਫੜ ਕੇ ਉੱਤੇ ਇੱਕ ਹੋਰ ਕੇਸ ਦਰਜ ਕਰ ਦਿੱਤਾ। ਜਦੋਂ ਅਸੀਂ ਇਹਦੀ ਕਾਰਵਾਈ ਇਹਦੇ ਪਿੱਛੇ ਪੈਰਵਾਈ ਕੀਤੀ ਔਰ ਜਾ ਕੇ ਸਾਰੇ ਅਫਸਰਾਂ ਨੂੰ ਮਿਲੇ, ਪਤਾ ਕੀਤਾ ਕਿਉਂ ਅਰੈਸਟ ਕੀਤਾ ਹੈ। ਹਾਂਜੀ। ਈਵਨ ਉਸ ਸਮੇਂ ਦੇ ਜਿਹੜੇ ਡੀਜੀਪੀ ਸੀਗੇ ਉਹਨਾਂ ਤੱਕ ਵੀ ਪਹੁੰਚ ਕੀਤੀ ਗਈ ਜੀ। ਉਸ ਵੇਲੇ ਸਾਨੂੰ ਇਹ ਦੱਸਿਆ ਗਿਆ ਕਿ ਇਹਦੇ ਤੇ 1988 ਵਾਲਾ ਕੇਸ ਜਿਹੜਾ ਉਹ ਅਜੇ ਪੈਂਡਿੰਗ ਹੈ। ਹਾਂਜੀ। ਔਰ ਉਹਦੇ ਵਿੱਚ ਪੀਓ ਡਿਕਲੇਅਰ ਕੀਤਾ ਹੋਇਆ ਕੋਰਟ ਨੇ, ਜਦੋਂ ਕਿ ਉਸ ਕੇਸ 'ਚ ਸੰਗਰੂਰ ਜੇਲ੍ਹ ਤੋਂ ਡਿਸਚਾਰਜ ਕੀਤਾ ਜਾ ਚੁੱਕਾ ਸੀਗਾ। ਹਾਂਜੀ। ਹੁਣ ਉਹਦੀਆਂ ਕਾਨੂੰਨੀ ਪੇਚੀਦਗੀ ਨਾ ਤਾਂ ਘਰ ਵਾਲਿਆਂ ਨੂੰ ਪਤਾ ਸੀ, ਨਾ ਸਾਨੂੰ ਪਤਾ ਸੀ, ਨਾ ਪ੍ਰਭਜੋਤ ਨੂੰ ਪਤਾ ਸੀ ਕਿ ਉਸ ਚੋਂ ਡਿਸਚਾਰਜ ਕਰਨ ਦੇ ਬਾਵਜੂਦ ਉਹ ਕੇਸ ਕਿਵੇਂ ਸਟੈਂਡ ਕਰਦਾ ਰਿਹਾ। ਇਹ ਸਾਡੀ ਸਮਝ ਤੋਂ ਬਾਹਰ ਹੈ। ਹਾਂਜੀ। ਅੱਛਾ, ਉਸ ਤੋਂ ਬਾਅਦ ਇਹਨੂੰ ਜਦੋਂ ਫਿਰ ਦੁਬਾਰਾ ਅਰੈਸਟ ਕਰਕੇ ਇੱਕ ਹੋਰ ਕੇਸ ਦਰਜ ਕਰਤਾ। ਫਿਰ ਕੁਝ ਦਿਨਾਂ ਬਾਅਦ ਪੁਲਿਸ ਨੇ ਉਹ ਕੇਸ ਵਾਪਸ ਲੈ ਲਿਆ ਔਰ ਇਹਨੂੰ ਪਹਿਲੇ 1988 ਵਾਲੇ ਕੇਸ ਫਿਰ ਦੁਬਾਰਾ ਜੇਲ੍ਹ ਭੇਜਤਾ ਜੀ। ਫਿਰ ਇਹ ਤਕਰੀਬਨ 40-45 ਦਿਨ ਜੇਲ੍ਹ 'ਚ ਰਿਹਾ। ਉਸ ਤੋਂ ਬਾਅਦ ਇਹਦੀ ਜ਼ਮਾਨਤ ਹੋ ਗਈ ਔਰ ਇਹ ਬਹੁਤ ਡਰ ਗਿਆ ਕਿ ਇੱਥੇ ਇੰਨਾ ਮਾੜਾ ਹਾਲ ਹੈ ਕਿ ਕੋਈ ਵੀ ਇੱਥੇ ਪੁੱਛਦਾ ਨਹੀਂ ਬੰਦੇ ਨੂੰ ਔਰ ਇਹ ਉਸ ਤੋਂ ਬਾਅਦ ਦੁਬਾਰਾ ਅਮਰੀਕਾ ਪਹੁੰਚ ਗਿਆ ਜੀ। ਹਾਂਜੀ। ਅਮਰੀਕਾ ਤੋਂ ਹੁਣ ਜਦੋਂ ਇਹ ਆਇਆ 2013 ਚ, ਨਵੰਬਰ 2013 ਚ, ਇਹ 25 ਜਾਂ 26 ਨਵੰਬਰ ਨੂੰ ਉੱਥੇ ਦਿੱਲੀ ਆਇਆ ਜੀ। 27 ਨਵੰਬਰ ਸਾਨੂੰ ਪਤਾ ਲੱਗਾ ਕਿ ਇਹਨੂੰ ਦਿੱਲੀ ਅਰੈਸਟ ਕਰ ਲਿਆ ਗਿਆ ਏਅਰਪੋਰਟ ਤੋਂ। ਹਾਂਜੀ। ਔਰ ਇਹਨੂੰ ਬਟਾਲੇ ਪੇਸ਼ ਕੀਤਾ ਜਾ ਰਿਹਾ। ਜਦੋਂ ਅਦਾਲਤ ਪੇਸ਼ ਕਰ ਲਿਆਏ ਉਸ ਵੇਲੇ ਅਸੀਂ ਫਿਰ ਇਹਨੂੰ ਮਿਲੇ ਜੀ। ਹਾਂਜੀ। ਫਿਰ ਉਸ ਤੋਂ ਬਾਅਦ ਇਹਦੇ ਕੇਸ ਦੀ ਪੈਰਵਾਈ ਮੈਂ ਕਰਦਾ ਰਿਹਾ ਜੀ। ਹਾਂਜੀ। ਇਹਦੇ ਵਕੀਲਾਂ ਨੂੰ ਮਿਲਦਾ, ਇਹਦੇ ਪਿੱਛੇ ਜੋ ਵੀ ਚਾਹੀਦਾ ਸੀ ਵਕੀਲਾਂ ਨੂੰ ਇਨਫੋਰਮੇਸ਼ਨ, ਜੋ ਕਾਗਜ਼ ਪੱਤਰ ਸਾਰੇ ਮੈਂ ਇਹਦੇ ਪੇਰੈਂਟਸ ਕੋਲ, ਕਿਉਂਕਿ ਇਹਦੇ ਫਾਦਰ ਦੀ ਡੈਥ ਹੋ ਚੁੱਕੀ ਸੀਗੀ ਜੀ। ਜੀ। ਔਰ ਇਹਦਾ ਕੋਈ ਹੋਰ ਬ੍ਰਦਰ ਨਹੀਂ ਸੀ ਇਹਦਾ ਕੇਸ ਦੀ ਪੈਰਵਾਈ ਕਰਨ ਵਾਲਾ। ਹਾਂਜੀ। ਇਸ 6 ਸਿਸਟਰ ਹੀ ਸੀਗੀਆਂ ਜੀ। ਉਹ ਵਿਚਾਰੀਆਂ ਆਪਣੇ ਆਪਣੇ ਘਰ ਜਿਹੜੀਆਂ ਸੀ ਘਰੇਲੂ ਜੀਵਨ ਚ ਬਿਜੀ ਸੀਗੀਆਂ। ਹਾਂਜੀ। ਔਰ ਮੈਂ ਲਗਾਤਾਰ ਇਹਦੇ ਦੀ ਪੈਰਵਾਈ ਕਰਦਾ ਰਿਹਾ ਜੀ। ਔਰ ਉਸ ਦੌਰਾਨ ਇਹਦੀਆਂ ਤਰੀਕਾਂ ਪੈਂਦੇ ਰਹੀਆਂ। ਇਹਦਾ ਕੇਸ ਸਾਰਾ ਮੈਚੁਰ ਹੋ ਚੁੱਕਾ ਸੀ, ਉਹ ਸਾਰੀ ਐਵੀਡੈਂਸ ਕਲੋਜ਼ ਹੋ ਜਾਣੀ ਸੀ ਔਰ ਇਹਨੂੰ 25 ਤਰੀਕ ਨੂੰ ਇਸਨੇ ਆਪਣੇ ਉਸ ਕੇਸ ਚੋਂ ਬਰੀ ਹੋ ਜਾਣਾ ਕਿਉਂਕਿ ਇਹਦੇ ਖਿਲਾਫ ਕੋਈ ਵੀ ਗਵਾਹੀ ਨਹੀਂ ਸੀ। ਸਾਰਾ ਕੇਸ ਹੀ ਜਿਹੜਾ ਉਹ ਫਰਜ਼ੀ ਇੰਪਲਾਂਟ ਕੀਤਾ ਗਿਆ ਸੀ ਇਹਦੇ ਤੇ। ਹਾਂਜੀ। ਔਰ ਇਹਨੇ 16 ਜਾਂ 17 ਤਰੀਕ ਦੇ ਲਾਗੇ ਇਹਨੂੰ ਅਗਸਤ ਦੀ ਇਹਨੂੰ ਜੇਲ੍ਹ ਦੇ ਵਿੱਚ ਚੈਸਟ ਪੇਨ ਹੋਈ ਜੀ ਔਰ ਇੱਕ ਬਾਂਹ, ਖੱਬੀ ਬਾਂਹ 'ਚ ਵੀ ਦਰਦ ਹੋਈ। ਇਹਨੇ ਬਾਹਰ ਵੀ ਔਰ ਇਹਨੇ ਅੰਦਰੋਂ ਵੀ ਜੇਲ੍ਹ ਸੁਪਰਡੈਂਟ ਨੂੰ ਮਿਲ ਕੇ ਆਪਣੀ ਰਿਕੁਐਸਟ ਕੀਤੀ ਕਿ ਮੇਰੇ ਆ ਪ੍ਰੋਬਲਮ ਆ ਰਹੀ ਆ, ਪਲੀਜ਼ ਮੈਨੂੰ ਕਿਤੇ ਚੈੱਕ ਕਰਾਇਆ ਜਾਵੇ ਜੀ। ਉਹਨਾਂ ਜੇਲ੍ਹ ਦੇ ਵਿੱਚ ਜਿਹੜਾ ਡਾਕਟਰ ਸੀ ਉਹਨੂੰ ਹੀ ਚੈੱਕ ਕਰਾਇਆ, ਜੇਲ੍ਹ ਤੋਂ ਬਾਹਰ ਕਿਤੇ ਸਪੈਸ਼ਲਿਸਟ ਕੋ ਚੈੱਕ ਨਹੀਂ ਕਰਵਾਇਆ ਇਹਨੂੰ। ਹਾਂਜੀ। ਔਰ ਇਹ ਵਿਚਾਰਾ ਤੜਫਦਾ ਰਿਹਾ 3 ਦਿਨ, ਇਹਨਾਂ ਕੋਈ ਇਹਦੀ ਗੱਲ ਨਹੀਂ ਸੁਣੀ। ਫਿਰ ਜਦੋਂ ਸਾਨੂੰ ਦੁਬਾਰਾ ਮੈਸੇਜ ਮਿਲਿਆ ਫਿਰ ਮੈਂ ਇਹਦੇ ਕਾਉਂਸਲ ਨੂੰ ਅਪੀਲ ਕੀਤੀ ਕਿ ਆਪਾਂ ਅਦਾਲਤ ਨੂੰ ਆਪਣੀ ਦਰਖਾਸਤ ਦੇ ਕੇ ਉਹਨਾਂ ਨੂੰ ਦੱਸੀਏ ਵੀ ਸਾਡੇ ਬੰਦੇ ਨੂੰ ਆ ਪ੍ਰੋਬਲਮ ਹੈ। ਬਿਲਕੁਲ ਜੀ। ਸਾਡੇ ਵਕੀਲ ਨੇ ਉਸ ਵੇਲੇ ਇੱਕ ਐਪਲੀਕੇਸ਼ਨ ਲਾ ਕੇ ਜੱਜ ਕੋਲੋਂ ਆਰਡਰ ਕਰਵਾਏ 19 ਤਰੀਕ ਨੂੰ ਜੀ ਔਰ ਉਹ ਆਰਡਰ ਜੇਲ੍ਹ ਸੁਪਰਡੈਂਟ ਨੂੰ ਪਹੁੰਚਾਏ ਗਏ। ਜੇਲ੍ਹ ਸੁਪਰਡੈਂਟ ਨੂੰ ਆਰਡਰ ਜਿਹੜੇ ਸੀ ਦੁਪਹਿਰ ਬਾਅਦ ਮਿਲ ਗਏ ਸੀ। ਹਾਂਜੀ। ਔਰ ਉਹਨੇ ਐਡਮਿਟ ਵੀ ਕੀਤਾ ਕਿ ਮੈਨੂੰ ਇਹ ਆਰਡਰ ਮਿਲ ਚੁੱਕੇ ਆ। ਹਾਂਜੀ। ਉਸ ਤੋਂ ਬਾਅਦ ਉਸ ਕੋਈ ਵੀ ਜਿਹੜੀ ਆਪਣੇ ਜੋ ਡਿਊਟੀ ਬਣਦੀ ਸੀ ਕਿ ਇਹਨੂੰ ਕਿਸੇ ਸਪੈਸ਼ਲਿਸਟ ਡਾਕਟਰ ਕੋਲੋਂ
ਇਹਨੂੰ ਚੈੱਕਅਪ ਕਰਾਉਂਦਾ ਜੀ ਤਾਂ ਜੋ ਇਹਦਾ ਇਲਾਜ ਕੀਤਾ ਜਾ ਸਕਦਾ। ਉਹਨੇ ਐਸੀ ਕੋਈ ਕਾਰਵਾਈ ਨਹੀਂ ਕੀਤੀ ਜੀ। 19 ਤੋਂ ਬਾਅਦ 20 ਨੂੰ ਵੀ ਉਹਨੇ ਚੈੱਕਅਪ ਨਹੀਂ ਕਰਾਇਆ ਜੀ, 21 ਨੂੰ ਵੀ ਚੈੱਕਅਪ ਨਹੀਂ ਕਰਾਇਆ ਜੀ, 22 ਨੂੰ ਦੁਪਹਿਰ ਤੋਂ ਬਾਅਦ ਚੈੱਕਅਪ ਕਰਾਉਣ ਲਈ ਭੇਜਿਆ। ਇਹ ਤਿੰਨੋਂ ਦਿਨ ਉਹਦੇ ਪਰਿਵਾਰ ਦੇ, ਉਹਦੀ ਵਾਈਫ, ਉਹਦਾ ਬੇਟਾ ਔਰ ਉਹਦੇ ਹੋਰ ਰਿਸ਼ਤੇਦਾਰ ਹਸਪਤਾਲ 'ਚ ਉਡੀਕ ਕਰਦੇ ਰਹੇ ਤਿੰਨੋਂ ਦਿਨ ਕਿ ਅੱਜ ਵੀ ਉਹਨੂੰ ਚੈੱਕ ਕਰਾਉਣ ਆਉਣਾ, ਅੱਜ ਵੀ ਉਹਨੂੰ ਚੈੱਕ ਕਰਵਾਉਣ ਭੇਜਣਾ ਨਾ। ਉਹ ਸਾਰਾ ਦਿਨ ਉਡੀਕ ਕਰਕੇ ਸ਼ਾਮ ਨੂੰ ਲੇਟ ਆਵਰ ਉਹ ਘਰ ਨੂੰ ਜਾਂਦੇ ਰਹੇ। ਹਾਂਜੀ ਹਾਂਜੀ। ਈਵਨ ਮੈਂ ਵੀ 2 ਵਾਰੀ ਵੇਟ ਕਰਦਾ ਰਿਹਾ ਹਸਪੀਟਲ, ਪਰ ਇਹਨੂੰ ਕਿਸੇ ਨੇ ਨਹੀਂ ਭੇਜਿਆ। ਜਦੋਂ 22 ਨੂੰ ਭੇਜਿਆ ਦੁਪਹਿਰ ਤੋਂ ਬਾਅਦ, ਉਸ ਸਮੇਂ ਤੱਕ ਇਹਦੀ ਕੰਡੀਸ਼ਨ ਕਾਫੀ ਡਿਟੀਰੀਓਰੇਟ ਹੋ ਚੁੱਕੀ ਸੀ। ਹਾਂਜੀ। ਔਰ ਉਸ ਦਿਨ ਵੀ ਇਸ ਨੂੰ ਇਹਨਾਂ ਨੇ ਧੱਕੇ ਨਾਲ ਕਿਸੇ ਗੱਡੀ 'ਚ ਨਹੀਂ ਭੇਜਿਆ ਔਰ ਉਸ ਵੇਲੇ ਉਹ ਚੰਗੀ ਤਰ੍ਹਾਂ ਤੁਰ ਵੀ ਨਹੀਂ ਸੀ ਸਕਦਾ। ਉਸ ਨੂੰ ਉੱਥੋਂ ਤੋੜ ਕੇ ਭੇਜਿਆ ਹਸਪੀਟਲ ਤੱਕ। ਹਾਂਜੀ। ਜਦੋਂ ਕਿ ਜਿਸ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਹੋਈ ਹੋਵੇ ਉਹਨੂੰ ਉਸ ਵੇਲੇ ਕਦੀ ਵੀ ਤੋੜਨਾ ਨਹੀਂ ਚਾਹੀਦਾ ਜੀ। ਹਾਂਜੀ। ਜਦੋਂ ਹਸਪੀਟਲ ਭੇਜਿਆ ਡਾਕਟਰ ਨੇ ਕਿਹਾ ਇਹ ਤਾਂ ਬਹੁਤ ਸੀਰੀਅਸ ਹੈ, ਇਹਨੂੰ ਇਮੀਡੀਏਟਲੀ ਜਿਹੜਾ ਵਾ ਸਪੈਸ਼ਲਾਈਜ਼ਡ ਡਾਕਟਰ ਨੂੰ ਭੇਜਣਾ ਪੈਣਾ। ਉਹਨਾਂ ਨੇ ਅੱਗੋਂ ਕਰਤਾ ਕਿ ਇਹਨਾਂ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪੀਟਲ ਲੈ ਜਾਓ। ਹਾਂਜੀ। ਜਦੋਂ ਗੁਰੂ ਨਾਨਕ ਹਸਪਤਾਲ ਲੱਗੇ ਹਸਪੀਟਲ ਦੇ ਵਿੱਚ ਹੀ ਇਹਨਾਂ ਨੂੰ ਦੁਬਾਰਾ ਬ੍ਰੇਨ ਸਟ੍ਰੋਕ ਆਇਆ ਜੀ। ਜਦੋਂ ਆਇਆ ਇੱਕਦਮ ਇਹਨਾਂ ਦੀ ਸੱਜੀ ਬਾਂਹ ਤੇ ਸੱਜੀ ਲੱਤ ਜਿਹੜੀ ਆ ਉਹ ਕੰਮ ਕਰਨਾ ਬੰਦ ਹਾਂਜੀ। ਔਰ ਇਹ ਉੱਥੇ ਹੀ ਗਿਰ ਗਏ ਜੀ। ਔਰ ਉਹਨਾਂ ਦੇ ਪਰਿਵਾਰ ਮੈਂਬਰਾਂ ਨੇ ਉਸ ਵੇਲੇ ਇਹਨਾਂ ਨੂੰ ਕਿਹਾ ਡਾਕਟਰਾਂ ਨੂੰ ਕਿ ਇਹਨੂੰ ਹੁਣ ਇਮੀਡੀਏਟ ਕੋਈ ਟ੍ਰੀਟਮੈਂਟ ਦਿਓ। ਹਾਂਜੀ। ਔਰ ਕਿਸੇ ਨੇ ਉਹਦੀ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਕਿਹਾ ਤੁਹਾਨੂੰ ਤਾਂ ਅੱਗੇ ਫਾਰਵਰਡ ਕਰ ਦਿੱਤਾ ਗਿਆ, ਰਿਕਮੈਂਡ ਕਰ ਦਿੱਤਾ ਗਿਆ, ਤੁਸੀਂ ਅੰਮ੍ਰਿਤਸਰ ਹਸਪੀਟਲ ਲੈ ਕੇ ਪਹੁੰਚੋ ਜੀ। ਵੀਰ ਜੀ, ਜੇ ਤੁਸੀਂ ਗੱਲ ਕੀਤੀ ਕਿ ਕਾਫੀ ਹਸਪੀਟਲਸ ਵਾਲੇ ਵੀ ਲਾਪਰਵਾਹ ਸੀਗੇ ਤੇ ਜੇਲ੍ਹ ਸੁਪਰਡੈਂਟੈਂਟ ਸੀਗਾ ਉਹਨੇ ਵੀ ਕੋਈ ਕੇਅਰ ਨਹੀਂ ਕੀਤੀ। ਬੀਇੰਗ ਅ ਬ੍ਰਦਰ, ਕਿਉਂਕਿ ਤੁਸੀਂ ਉਹਨੇ ਸ਼ੁਰੂ ਤੋਂ ਜਾਣਦੇ ਸੀ ਫਰਮ ਲਾਈਕ 80s ਟਿਲ ਨਾਓ, ਬੀਇੰਗ ਅ ਬ੍ਰਦਰ ਤੁਹਾਨੂੰ ਕੀ ਲੱਗਦਾ ਕਿ ਇਹ ਕਿਸ ਦੀ ਲਾਈਕ ਕੌਣ ਜ਼ਿੰਮੇਵਾਰ ਹੋ ਸਕਦਾ ਇਸ ਦੇ ਪਿੱਛੇ? ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ, ਜੇਲ੍ਹ ਅਧਿਕਾਰੀਆਂ ਨੂੰ ਜਾਂ ਫਿਰ ਹਸਪੀਟਲਸ ਵਾਲਿਆਂ ਨੂੰ? ਇਸ ਵਿੱਚ ਸਭ ਤੋਂ ਵੱਡੀ ਪਹਿਲੇ ਨੰਬਰ ਤੇ ਜ਼ਿੰਮੇਵਾਰੀ ਜੇਲ੍ਹ ਅਧਿਕਾਰੀਆਂ ਦੀ ਬਣਦੀ ਹੈ ਜੀ, ਜਿਨ੍ਹਾਂ ਨੇ ਉਹਨਾਂ ਨੂੰ ਡਾਕਟਰਾਂ ਕੋਲ ਭੇਜਿਆ ਹੀ ਨਹੀਂ ਸਮੇਂ ਸਿਰ। ਜਦੋਂ ਕਿ ਹਾਰਟ ਦੇ ਮਰੀਜ਼ ਨੂੰ ਇਮੀਡੀਏਟਲੀ ਜੋ ਰਿਕਮੈਂਡਡ ਡੋਜ਼ਸ ਹੁੰਦੀਆਂ, ਕੋਈ ਇੰਜੈਕਸ਼ਨ ਹੁੰਦੇ ਆ ਜਿਹੜੇ ਉਹ ਕਲੌਟਸ ਵਗੈਰਾ ਨੂੰ ਜਿਹੜੇ ਆ ਉਹ ਠੀਕ ਕਰਦੇ ਆ, ਡਿਜ਼ੋਲਵ ਕਰਦੇ ਆ ਜੀ, ਉਹਨੂੰ ਕੋਈ ਡੋਜ਼ ਨਹੀਂ ਦਿੱਤੀ ਗਈ। ਈਵਨ ਜਦੋਂ ਉਹਨੂੰ ਹਸਪੀਟਲ ਭੇਜਿਆ, ਹਸਪੀਟਲ ਵਾਲੇ ਇਹ ਵੀ ਕੋਈ ਚੱਜਣਾ ਜਿਹੜੀ ਆ ਜੋ ਇਹਨੂੰ ਚਾਹੀਦੀ ਸੀ ਰਿਕਮੈਂਡਡ ਦਵਾਈ ਉਹ ਨਹੀਂ ਦਿੱਤੀ। ਔਰ ਹਰ ਹਸਪੀਟਲ ਵਾਲੇ ਵੀ ਇੱਕ ਦੂਜੇ ਆਪਣੇ ਤੋਂ ਲਾ ਕੇ ਤੋੜਦੇ ਰਹੇ ਇਸ ਨੂੰ। ਹਾਂਜੀ। ਤੇ ਵੀਰ ਜੀ ਆਈ ਵੁੱਡ ਲਾਈਕ ਜੀ ਵੀਰ ਜੀ ਵੀਰ ਜੀ ਆਮ ਸੌਰੀ ਟੂ ਕੱਟ ਯੂ ਆਫ ਕਿਉਂਕਿ ਸਾਡਾ ਟਾਈਮ ਬਹੁਤ ਲਿਮਿਟਡ ਹੁੰਦਾ, ਪਰ ਇਹ ਵੀ ਸੁਣਨ ਵਿੱਚ ਆਇਆ ਕਿ ਜਦੋਂ ਇਹ ਜੇਲ੍ਹ ਦੇ ਵਿੱਚ ਸੀਗੇ ਤੇ ਇਹਨਾਂ ਕੋਲ ਪੈਸੇ ਮੰਗੇ ਜਾਂਦੇ ਸੀਗੇ ਕਿ ਇਜ਼ ਦੈਟ ਦ ਰੀਜ਼ਨ ਕਿ ਇਹਦੀ ਟੇਕ ਕੇਅਰ ਨਹੀਂ ਕੀਤੀ ਗਈ ਜੇਲ੍ਹ ਦੇ ਵਿੱਚ, ਇਹਨੂੰ ਚੰਗੇ ਹਸਪੀਟਲ ਜਾਂ ਫਿਰ ਬਾਹਰ ਕਿਸੇ ਇਹਨਾਂ ਦਾ ਇਲਾਜ ਨਹੀਂ ਕਰਵਾਇਆ ਗਿਆ ਕਿਉਂਕਿ ਉਹਨਾਂ ਨੂੰ ਪੈਸੇ ਨਹੀਂ ਮਿਲੇ ਜੇਲ੍ਹ ਵਾਲਿਆਂ ਨੂੰ? ਜੇਲ੍ਹ ਦੇ ਵਿੱਚ ਇਹ ਵੀ ਉਹਨੇ ਮੈਨੂੰ 2-3 ਵਾਰੀ ਆਪ ਪ੍ਰਭਜੋਤ ਸਿੰਘ ਨੇ ਆਪਣੀਆਂ ਪੇਸ਼ੀਆਂ ਤੇ ਦੱਸਿਆ ਕਿ ਜਦੋਂ ਵੀ ਕੋਈ ਲੋੜੀਂਦੀ ਚੀਜ਼ ਚਾਹੀਦੀ ਹੁੰਦੀ ਹੈ ਉੱਥੇ ਕਈ ਚੀਜ਼ਾਂ, ਕਈ ਤਰ੍ਹਾਂ ਦਾ ਸਿਸਟਮ ਜਿਹੜਾ ਉਹ ਬਹੁਤ ਖਰਾਬ ਹੋ ਚੁੱਕਾ ਔਰ ਬਿਨਾਂ ਕਿਸੇ ਪੈਸੇ ਤੋਂ ਜਾਂ ਬਿਨਾਂ ਕਿਸੇ ਅਪਰੋਚ ਤੋਂ ਤੁਹਾਨੂੰ ਕਿਸੇ ਵੀ ਚੀਜ਼ ਦੀ ਜਿਹੜੀ ਸਹੂਲਤ ਹੈ ਉੱਥੇ ਪ੍ਰਾਪਤ ਨਹੀਂ ਹੋ ਸਕਦੀ ਜੀ। ਜੀ ਬਿਲਕੁਲ। ਜੋ ਕਿ ਵੈਸੇ ਇਹਨਾਂ ਦੀ ਡਿਊਟੀ ਆ ਸਹੂਲਤਾਂ ਉਹ ਪੈਦਾ ਕਰਨੀਆਂ ਔਰ ਉਹ ਦੇਣੀਆਂ। ਹਾਂਜੀ। ਔਰ ਇਸ ਵਾਰ ਕਿਸੇ ਨੇ ਕੋਈ ਆਪਣੀ ਡਿਊਟੀ ਵੱਲ ਖਿਆਲ ਨਹੀਂ ਕਰਦਾ। ਉੱਥੇ ਜੋ ਸਿਸਟਮ ਹੈ ਜੀ ਉਹ ਇੰਨਾ ਖਰਾਬ ਹੋ ਚੁੱਕਾ ਬਿਲਕੁਲ, ਇਹ ਸਾਰੇ ਲੋਕ ਹੀ ਜਾਣਦੇ ਆ। ਉੱਥੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਜੀ। ਤੇ ਵੀਰ ਜੀ ਆਮ ਸੋ ਸੌਰੀ ਅਬਾਊਟ ਯੂਰ ਲਾਸਟ ਤਰ੍ਹਾਂ ਜੋ ਤੁਸੀਂ ਲੋਸਟ ਕੀਤਾ ਆਪਣੇ ਭਰਾ ਨੂੰ, ਇੱਕ ਭਰਾ ਨੂੰ ਤੁਸੀਂ ਲੋਸਟ ਕੀਤਾ। ਆਮ ਸੋ ਸੌਰੀ ਅਬਾਊਟ ਦੈਟ ਕਿ ਅਸੀਂ ਅਰਦਾਸ ਕਰਦੇ ਕਿ ਲਾਈਕ ਹੀ ਗੋਸ ਟੂ ਬੈਟਰ ਪਲੇਸ। ਆਲਸੋ ਸਾਨੂੰ ਪਤਾ ਕਿ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਜੇਲ੍ਹਾਂ ਦਾ ਕਰਪਸ਼ਨ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਦ ਰੀਜ਼ਨ ਵੀ ਆਰ ਫਾਲੋਇੰਗ ਦਿਸ ਸੈਗਮੈਂਟ ਕਿ ਅਸੀਂ ਇਸ ਬਾਰੇ ਬਾਰ-ਬਾਰ ਗੱਲਬਾਤ ਕਰ ਰਹੇ ਹਾਂ ਪ੍ਰਭਜੋਤ ਸਿੰਘ ਜੀ ਦੇ, ਬਿਕੋਜ਼ ਤਾਂ ਕਿ ਜੋ ਸਾਡੇ ਹੋਰ ਵੀ ਭੈਣ ਭਰਾ ਨੇ ਜੇਲ੍ਹਾਂ ਦੇ ਵਿੱਚ ਐਟਲੀਸਟ ਉਹਨਾਂ ਨੂੰ ਇਸ ਚੀਜ਼ ਤੋਂ ਬਚਾਇਆ ਜਾਵੇ। ਤਾਂ ਹੀ ਅਸੀਂ ਤੁਹਾਡੇ ਵਰਗੇ ਸ਼ਖਸੀਅਤਾਂ ਨੂੰ ਲੈ ਰਹੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਜੇਲ੍ਹਾਂ ਦੇ ਵਿੱਚ ਐਕਚੁਅਲੀ ਹੋ ਕੀ ਰਿਹਾ ਹੈ। ਬਟ ਵੀਰ ਜੀ ਆਮ ਸੋ ਸੌਰੀ ਕਿ ਸਾਡਾ ਵਕਤ ਵੀ ਹੁਣ ਬ੍ਰੇਕ ਵੱਲ ਜਾ ਰਿਹਾ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਹੁਣ ਅਸੀਂ ਇਜਾਜ਼ਤ ਲੈਂਦੇ ਹਾਂ। ਅਗਰ ਇਸ ਕੇਸ ਦੇ ਉੱਪਰ ਅਪਡੇਟ ਪੈਂਦੀ ਹੈ, ਅਗਰ ਇਸ ਕੇਸ ਦੇ ਉੱਪਰ ਜਿਹੜੇ ਲੋਕਾਂ ਨੂੰ ਸਜ਼ਾਵਾਂ ਮਿਲਦੀਆਂ ਨੇ ਉਸ ਬਾਰੇ ਵੀ ਅਸੀਂ ਤੁਹਾਡੇ ਕੋਲ ਅਪਡੇਟ ਲਵਾਂਗੇ। ਪਰ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.